ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮੁਖਤਾਰ ਅੰਸਾਰੀ ਦੇ ਬਾਰੇ। ਜਿਹੜੇ ਲੋਕ ਕਾਨੂੰਨ ਤੋਂ, ਜੇਲ੍ਹਾਂ ਤੋਂ, ਸਿਆਸਤ ਤੋਂ ਵਾਹ ਵਾਸਤਾ ਨੇ, ਉਹਨਾਂ ਨੂੰ ਪਤਾ ਕਿ ਮੁਖਤਾਰ ਅੰਸਾਰੀ ਕੌਣ ਹੈ ਤੇ ਮੁਖਤਾਰ ਅੰਸਾਰੀ ਦਾ ਰੌਲਾ ਕੀ ਹੈ। ਅਸਲ ਦੇ ਵਿੱਚ ਮੁਖਤਾਰ ਅੰਸਾਰੀ ਉਹ ਗੈਂਗਸਟਰ ਹੈ, ਉਹ ਅਪਰਾਧੀ ਹੈ, ਜਿਸ ਦੇ ਕਰਕੇ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਚਾਲੇ ਵਾਰ ਚੱਲ ਰਹੀ ਹੈ ਤੇ ਇਸੇ ਵਾਰ ਦੇ ਵਿੱਚ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ। ਹਾਲਾਂਕਿ ਕਈ ਤਕਨੀਕੀ ਪਹਿਲੂਆਂ ਉੱਤੇ ਇਹ ਲੱਗਦਾ ਹੈ ਕਿ ਸ਼ਾਇਦ ਜਿਹੜੇ ਰੰਧਾਵਾ ਨੇ ਉਹ ਠੀਕ ਹੋ ਸਕਦੇ ਨੇ, ਪਰ ਕਈ ਥਾਂ ਤੁਹਾਨੂੰ ਇਹ ਵੀ ਲੱਗੂਗਾ ਕਿ ਸ਼ਾਇਦ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਉਹਨਾਂ ਦਾ ਸਟਾਂਸ ਜਿਹੜਾ ਉਹ ਬਿਲਕੁਲ ਠੀਕ ਹੈ। ਪਰ ਇਸੇ ਦਰਮਿਆਨ ਇੱਕ ਹੋਰ ਵੀਡੀਓ ਬੜੀ ਚਰਚਾ ਦੇ ਵਿੱਚ ਆ, ਉਹ ਹੈ ਕਿ ਰੰਧਾਵਾ ਦਾ ਇੱਕ ਪੱਤਰਕਾਰ ਨੂੰ ਗੱਡੀ ਦੇ ਵਿੱਚੋਂ ਉਤਾਰ ਦੇਣਾ। ਸੋ ਇਹ ਗੱਲਾਂ ਪਤਾ ਚੱਲਦੀਆਂ ਰਹਿਣੀਆਂ, ਪਰ ਮੁਖਤਾਰ ਅੰਸਾਰੀ ਬਾਰੇ ਤੁਹਾਨੂੰ ਅੱਜ ਅਜਿਹੀਆਂ ਗੱਲਾਂ ਦੱਸਾਂਗੇ ਜਿਹੜੀਆਂ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ। ਮੁਖਤਾਰ ਅੰਸਾਰੀ ਉਹ ਇਨਸਾਨ ਹੈ ਜਿਹੜਾ ਪਿਛਲੇ 15 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਿਹਦੇ ਉੱਤੇ 16 ਜਿਹੜੇ ਕੇਸ ਨੇ ਉਹ ਵੱਖ-ਵੱਖ, ਜਿਨ੍ਹਾਂ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਅਗਵਾ ਕਰਨ ਜਾਂ ਜਿਨ੍ਹਾਂ ਦੇ ਵਿੱਚ ਕਤਲ, ਦੰਗੇ ਭੜਕਾਉਣ, ਹਥਿਆਰਾਂ ਦੇ ਨਾਲ ਦੰਗੇ ਭੜਕਾਉਣ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਰਚਨ, ਅਪਰਾਧਿਕ ਧਮਕੀਆਂ ਦੇਣ, ਜਾਇਦਾਦ ਹੜੱਪ ਕਰਨੀ, ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣਾ, ਇਸ ਬੰਦੇ ਉੱਤੇ ਇਸ ਤਰ੍ਹਾਂ ਦੇ 16 ਕੇਸ ਦਰਜ ਹੈ। ਤੇ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਮਕੋਕਾ, ਇਹਦੇ ਤਕਰੀਬਨ 30 ਤੋਂ ਵੱਧ ਮਾਮਲੇ ਜਿਹੜੇ ਆ ਉਹ ਦਰਜ ਸੀਗੇ ਕਿਸੇ ਸਮੇਂ ਮੁਖਤਾਰ ਅੰਸਾਰੀ ਦੇ ਉੱਤੇ। ਮੁਖਤਾਰ ਅੰਸਾਰੀ ਕਿਸੇ ਸਧਾਰਨ ਪਰਿਵਾਰ ਚੋਂ ਨਹੀਂ ਹੈ। ਮੁਖਤਾਰ ਅੰਸਾਰੀ ਦੇ ਦਾਦਾ ਜੀ ਜਿਹੜੇ ਨੇ ਉਹ ਆਜ਼ਾਦੀ ਘੁਲਾਟੀਏ ਸਨ ਤੇ ਕਾਂਗਰਸ ਦੇ ਕਿਸੇ ਸਮੇਂ ਉਹ ਚੌਧਿਆਂ ਤੇ ਵੀ ਰਹਿ ਚੁੱਕੇ ਨੇ। ਮਹਾਤਮਾ ਗਾਂਧੀ ਦੇ ਨਾਲ ਆਜ਼ਾਦੀ ਦੀ ਲੜਾਈ ਵੇਲੇ ਉਹ ਨਾਲ ਸੀਗੇ। ਦੂਜੀ ਇਹ ਗੱਲ ਹੈ ਕਿ ਮੁਖਤਾਰ ਅੰਸਾਰੀ ਦੇ ਜਿਹੜੇ ਦਾਦਾ ਜੀ ਸੀਗੇ ਬ੍ਰਿਗੇਡੀਅਰ, ਉਹ ਵੀ ਇੱਕ ਬੜੇ ਉੱਚੇ ਅਹੁਦੇ ਤੇ ਸੀਗੇ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਨੇ ਹਾਮਿਦ ਅੰਸਾਰੀ, ਉਹ ਮੁਖਤਾਰ ਅੰਸਾਰੀ ਦੇ ਚਾਚਾ ਜੀ ਲੱਗਦੇ ਨੇ। ਪਰ ਇਹ ਤੁਸੀਂ ਦੇਖੋ ਕਿ ਜਿਹੜੇ ਉਹਨਾਂ ਦੇ ਜਿਹੜੇ ਨਾਨਾ ਜੀ ਆ, ਉਹਦਾ ਨਾਮ ਹੈਗਾ ਉਹਨਾਂ ਦਾ ਮੁਹੰਮਦ ਉਸਮਾਨ ਤੇ 1947 ਦੇ ਵਿੱਚ ਉਹਨਾਂ ਨੂੰ ਜਿਹੜਾ ਮਹਾਂਵੀਰ ਚੱਕਰ ਦੇ ਨਾਲ ਨਵਾਜ਼ਿਆ ਗਿਆ ਸੀਗਾ। ਤੇ ਮੁਖਤਾਰ ਅੰਸਾਰੀ ਜਿਹੜਾ ਕਿ ਪਿਛਲੇ 15 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ, ਉਹਨਾਂ ਦੇ ਜਿਹੜੇ ਦਾਦਾ ਸੀਗੇ ਉਹ ਡਾਕਟਰ ਮੁਖਤਾਰ ਅਹਿਮਦ ਅੰਸਾਰੀ, ਉਹ ਕਾਂਗਰਸ ਦੇ ਪ੍ਰਧਾਨ ਰਹੇ ਨੇ 1926-27 ਦੇ ਵਿੱਚ। ਤੇ ਇਹ ਜਿਹੜੇ ਮੁਖਤਾਰ ਅੰਸਾਰੀ ਹੈ ਜਿਹੜਾ, ਇਹ ਬੜਾ ਇੱਕ ਖਤਰਨਾਕ ਗੈਂਗਸਟਰ ਜਿਹਨੂੰ ਮੰਨਿਆ ਜਾਂਦਾ ਹੈ। ਮੁਖਤਾਰ ਅੰਸਾਰੀ ਉਹ ਬੰਦਾ ਹੈ ਜਿਹਨੇ ਬੀਜੇਪੀ ਦਾ ਇੱਕ ਕੈਂਡੀਡੇਟ ਜਿਹੜਾ ਕਿ 2002 ਦੇ ਵਿੱਚ ਜਿੱਤ ਗਿਆ ਸੀ, ਇਹਨਾਂ ਦੇ ਪਰਿਵਾਰ ਨੂੰ ਜਿਹਨੇ ਹਰਾਤਾ ਸੀ ਔਰ 1985 ਤੋਂ ਉਸ ਸੀਟ ਤੇ ਇਹਨਾਂ ਦਾ ਦਬਦਬਾ ਸੀ, ਇਹਨਾਂ ਨੇ ਚੱਕ ਕੇ ਉਸ ਬੰਦੇ ਦਾ ਕਤਲ ਕੀਤਾ ਔਰ ਕਤਲ ਇਸ ਤਰੀਕੇ ਨਾਲ ਕੀਤਾ ਕਿ ਉਹ ਜਿਹੜਾ ਐਮਐਲਏ ਸੀ, ਮੌਜੂਦਾ ਐਮਐਲਏ, ਉਹਦੀ ਗੱਡੀ ਨੂੰ ਘੇਰਿਆ, 500 ਤੋਂ ਵੱਧ ਉਹਦੀ ਗੱਡੀ ਤੇ ਗੋਲੀਆਂ ਚਲਾਈਆਂ ਤੇ ਉਹਨਾਂ ਗੋਲੀਆਂ ਦੀ ਤਾਬ ਨਾ ਝੱਲਦਿਆਂ ਉਹ ਬੰਦਾ ਜਿਹੜਾ ਮਾਰਿਆ ਗਿਆ। ਉਹਦੇ ਨਾਲ-ਨਾਲ ਤਕਰੀਬਨ 6 ਬੰਦੇ ਹੋਰ ਮਾਰੇ ਗਏ। ਇਹ ਹੈ ਰਾਏ ਪੰਨਾ, ਕ੍ਰਿਸ਼ਨਾ ਆਨੰਦ ਰਾਏ ਜਿਹੜਾ ਉਹਦਾ ਨਾਮ ਸੀਗਾ। ਤੇ 1985 ਤੋਂ ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਸੀਟ ਜਿਹੜੀ ਕਿ 17 ਸਾਲ ਇਸ ਪਰਿਵਾਰ ਕੋਲੇ ਸੀਗੀ ਤੇ 17 ਸਾਲਾਂ ਬਾਅਦ 2002 ਦੀਆਂ ਚੋਣਾਂ ਦੇ ਵਿੱਚ ਉਹ ਭਾਜਪਾ ਦੇ ਕ੍ਰਿਸ਼ਨਾ ਆਨੰਦ ਨੇ ਇਹਨਾਂ ਤੋਂ ਖੋਹਲੀ ਸੀ, ਪਰ ਉਹ ਵਿਧਾਇਕ ਦੇ ਤੌਰ ਤੇ ਕਾਰਜਕਾਲ ਪੂਰਾ ਨਹੀਂ ਕਰ ਸਕੇ। 3 ਸਾਲ ਬਾਅਦ ਉਹਦਾ ਕਤਲ ਕੀਤਾ ਗਿਆ ਔਰ ਕਤਲ ਇਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ, ਬੁਲਟ ਪ੍ਰੂਫ ਟਾਟਾ ਸੋਮੋ ਗੱਡੀ ਨੂੰ ਚਾਰੇ ਪਾਸਿਓਂ ਘੇਰ ਕੇ ਫਾਇਰਿੰਗ ਕੀਤੀ ਗਈ। 6 ਲੋਕ ਉਸ ਗੱਡੀ ਦੇ ਵਿੱਚ ਸਵਾਰ ਸਨ। AK-47 ਦੇ ਨਾਲ 500 ਤੋਂ ਵੱਧ ਗੋਲੀਆਂ ਚਲਾਈਆਂ ਤੇ ਸਾਰੇ 7 ਲੋਕ ਜਿਹੜੇ ਆ ਉਹ ਮਾਰੇ ਗਏ ਸਨ। ਲੋਕ ਇਹ ਗੱਲ ਨੂੰ ਕਹਿੰਦੇ ਆ ਕਿ ਇਹ ਜਿਹੜਾ ਅੰਸਾਰੀ ਪਰਿਵਾਰ ਹੈ, ਇਸ ਗੱਲ ਦਾ ਸਬੂਤ ਦੇਣਾ ਚਾਹੁੰਦਾ ਸੀਗਾ ਕਿ ਦੇਖੋ ਅਸੀਂ ਤੁਹਾਡੇ ਵਿਧਾਨ ਸਭਾ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਗੜ੍ਹ ਦੇ ਵਿੱਚ ਜਿੱਥੇ ਤੁਹਾਡੀ ਜਿਹੜੇ ਫਿਰਕੇ ਦੇ ਲੋਕ ਜ਼ਿਆਦਾ ਰਹਿੰਦੇ ਨੇ, ਉੱਥੇ ਲਿਆ ਕੇ ਬੰਦਾ ਮਾਰਿਆ। ਸੋ ਗਾਜ਼ੀਪੁਰ ਦੀ ਪੁਰਾਣੀ ਪਰਿਵਾਰਕ ਸੀਟ ਹਾਰ ਜਾਣ ਕਰਕੇ ਮੁਖਤਾਰ ਅੰਸਾਰੀ ਨਾਰਾਜ਼ ਸੀਗਾ। ਪਰ ਮੁਖਤਾਰ ਅੰਸਾਰੀ ਹੈ ਜਿਹੜਾ, ਇਹ ਲਗਾਤਾਰ 5 ਵਾਰ ਦਾ ਵਿਧਾਇਕ ਹੈ ਤੇ 3 ਵਾਰ ਤਾਂ ਇਹ ਜੇਲ੍ਹ ਦੇ ਵਿੱਚੋਂ ਬੈਠਾ ਜਿੱਤਿਆ। ਮਤਲਬ 3 ਚੋਣਾਂ ਜਿਹੜੀਆਂ ਜਿੱਤਿਆ ਇਹ ਜੇਲ੍ਹ ਦੇ ਵਿੱਚੋਂ ਬੈਠ ਕੇ ਜਿੱਤਿਆ। ਤੇ ਇਹ ਜਦੋਂ ਪਹਿਲੀ ਵਾਰੀ ਚੋਣ ਲੜਿਆ ਸੀਗਾ 1996 ਦੀ ਸ਼ਾਇਦ ਗੱਲ ਹੈ, ਬਸਪਾ ਦੀ ਟਿਕਟ ਤੇ ਪਹਿਲੀ ਵਾਰ ਇਹ ਵਿਧਾਨ ਸਭਾ ਦੇ ਵਿੱਚ ਪਹੁੰਚਿਆ ਸੀ ਮਊ ਤੋਂ ਇਹਨੇ ਜਿੱਤ ਹਾਸਲ ਕੀਤੀ ਸੀ। ਤੇ ਉਸ ਤੋਂ ਬਾਅਦ 2002, 7, 12 ਤੇ ਫਿਰ 17 ਦੇ ਵਿੱਚ ਵੀ ਮਊ ਤੋਂ ਜਿੱਤ ਹਾਸਲ ਕੀਤੀ ਤੇ ਜਿਹੜੀਆਂ ਅਖੀਰਲੀਆਂ 3 ਚੋਣਾਂ ਵਾ ਉਹ ਉਹਨੇ ਜੇਲ੍ਹ ਦੇ ਵਿੱਚ ਬੈਠ ਕੇ ਲੜੀਆਂ ਤੇ ਜਿੱਤੀਆਂ। 5 ਵਾਰ ਇਹ ਬੰਦਾ ਵਿਧਾਇਕ ਰਿਹਾ। ਇਸ ਤੋਂ ਇਲਾਵਾ ਇਹ ਵੀ ਗੱਲ ਹੈ ਕਿ ਇਹ ਬੰਦੇ ਦਾ ਲੋਕਾਂ ਨੂੰ ਕਤਲ ਦੀ ਧਮਕੀ ਦੇਣਾ, ਕਤਲ ਕਰਵਾ ਦੇਣਾ, ਕਤਲ ਦੀ ਸਾਜ਼ਿਸ਼ ਰਚਨਾ,
ਅਪਰਾਧਿਕ ਗਤੀਵਿਧੀਆਂ ਜਾਂ ਹੋਰ ਜਿਹੜੇ ਕੰਮਕਾਰ ਆ, ਉਹਨਾਂ ਦੇ ਵਿੱਚ ਇਸ ਬੰਦੇ ਦੀ ਤੂਤੀ ਬੋਲਦੀ ਸੀ। ਤੇ ਕਿਸੇ ਸਮੇਂ ਯੂਪੀ ਦੇ ਵਿੱਚ ਜਿਹੜੇ ਗੈਂਗਿਜ਼ਮ ਹੈ, ਜਿਹੜਾ ਗੈਂਗਸਟਰਵਾਦ ਹੈ, ਇਹਦੇ ਵਿੱਚ ਇਹ ਬੰਦਾ ਜਿਹੜਾ ਉਹ ਟੌਪ ਤੇ ਸੀਗਾ। ਔਰ ਤੁਸੀਂ ਦੇਖੋ ਕਿ ਇਹਦਾ ਜਿਹੜਾ ਪਰਿਵਾਰਕ ਪਿਛੋਕੜ, ਜਿਵੇਂ ਮੈਂ ਇਹਦੇ ਚਾਚਾ ਜੀ ਬਾਰੇ ਜ਼ਿਕਰ ਕਰਕੇ ਹਟਿਆ, ਜਿਵੇਂ ਮੈਂ ਇਹਦੇ ਦਾਦਾ ਜੀ ਬਾਰੇ ਜ਼ਿਕਰ ਕਰਕੇ ਹਟਿਆ, ਜਿਵੇਂ ਮੈਂ ਇਹਦੇ ਹੋਰ ਕੰਮਾਂ ਬਾਰੇ ਜ਼ਿਕਰ ਕਰਕੇ ਹਟਿਆ, ਤਾਂ ਇਹਦਾ ਜਿਹੜਾ ਭਰਾ ਵਾ, ਅਸਲ ਦੇ ਵਿੱਚ ਉਹ ਵੀ ਜਿਹੜਾ ਅਫਜ਼ਲ ਅੰਸਾਰੀ ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਤੋਂ ਲਗਾਤਾਰ 5 ਵਾਰ ਵਿਧਾਇਕ ਹੋ ਰਿਹਾ। 2004 ਦੇ ਵਿੱਚ ਉਹ ਗਾਜ਼ੀਪੁਰ ਤੋਂ ਸੰਸਦ ਮੈਂਬਰ ਦੀ ਚੋਣ ਵੀ ਜਿੱਤ ਚੁੱਕਿਆ। ਇਹਦੇ 2 ਮੁੰਡੇ ਨੇ। 2017 ਦੇ ਵਿੱਚ, ਮਾਫ਼ ਕਰਨਾ, ਜਦੋਂ ਚੋਣਾਂ ਹੋਈਆਂ ਸਨ, ਤਾਂ ਇਹਦਾ ਜਿਹੜਾ ਮੁੰਡਾ ਸੀਗਾ, ਉਹ ਵੱਡਾ ਮੁੰਡਾ ਅਬਾਸ, ਉਹ ਬਸਪਾ ਦੀ ਟਿਕਟ ਤੋਂ ਚੋਣ ਲੜਿਆ ਸੀਗਾ ਤੇ 7000 ਵੋਟਾਂ ਦੇ ਨਾਲ ਉਹ ਹਾਰ ਗਿਆ ਸੀਗਾ। ਇੰਨਾ ਹੀ ਨਹੀਂ, ਇਹ ਬੰਦਾ ਜਿਹੜਾ ਇਹ ਆਪਦੇ ਇੱਕ ਕਚਹਿਰੀ ਲਾਉਂਦਾ ਰਿਹਾ ਵਾ, ਤੇ ਇਹਦੇ ਉੱਤੇ ਕਤਲ ਦੇ ਨਾਲ-ਨਾਲ ਹੋਰ ਜਿਹੜੇ ਮਤਲਬ ਦੋਸ਼ ਸੀਗੇ, ਉਹ ਲੱਗੇ ਰਹੇ। ਪਰ ਤੁਸੀਂ ਦੇਖੋ ਕਿ ਇਹ ਬੰਦਾ ਮੁਖਤਾਰ ਅੰਸਾਰੀ, ਇਹ ਐਡਾ ਬਾਹੂਬਲੀ ਹੈ ਕਿ ਇਹਨੇ ਯੂਪੀ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ। ਪਰ ਮੁਖਤਾਰ ਅੰਸਾਰੀ ਦੀ ਜ਼ਿੰਦਗੀ ਏਦਾਂ ਹੀ ਨਹੀਂ, ਉਹਨੂੰ ਬਸਪਾ ਦੇ ਵਿੱਚੋਂ ਕੱਢਿਆ ਵੀ ਗਿਆ। ਹਾਂਜੀ, ਉਹਨੂੰ 2010 ਦੀ ਸ਼ਾਇਦ ਗੱਲ ਆ, ਜਦੋਂ ਉਹਨੂੰ ਬਸਪਾ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ 2010 ਦੇ ਵਿੱਚ, ਇਹ ਕਹਿ ਕੇ ਕਿ ਤੁਹਾਡੇ ਤੇ ਅਪਰਾਧ ਚੱਲਦੇ ਆ। ਪਰ 2019 ਦੀਆਂ ਲੋਕ ਸਭਾ ਦੇ ਵਿੱਚ ਫਿਰ ਬਸਪਾ ਨੂੰ ਗਾਜ਼ੀਪੁਰ, ਬਲੀਆ ਤੇ ਬਨਾਰਸ ਦੀਆਂ ਜੌਨਪੁਰ ਬੈਲਟ ਦੇ ਵਿੱਚ ਮਜ਼ਬੂਤੀ ਦਿਵਾਉਣ ਦਾ ਕੰਮ ਇਹ ਪਰਿਵਾਰ ਜਿਹੜਾ ਉਹ ਕਰ ਰਿਹਾ। ਤੁਸੀਂ ਦੇਖੋ ਕਿ ਇੱਕ ਬੰਦੇ ਦਾ ਇੰਨਾ ਸ਼ਾਨਦਾਰ ਪਿਛੋਕੜ ਹੋਵੇ, ਜਿਹਦੇ ਦਾਦਾ ਵੀ ਬ੍ਰਿਗੇਡੀਅਰ ਰਹੇ ਹੋਣ, ਜਿਹਦੇ ਚਾਚਾ ਜੀ ਉਪ ਰਾਸ਼ਟਰਪਤੀ ਹੋਣ, ਜਿਹਦਾ ਨਾਨਾ ਜੀ ਬ੍ਰਿਗੇਡੀਅਰ ਰਹੇ ਹੋਣ, ਜਿਹਦਾ ਦਾਦਾ ਕਾਂਗਰਸ ਦਾ ਪ੍ਰਧਾਨ ਰਿਹਾ ਹੋਵੇ, ਤੇ ਉਹ ਬੰਦਾ ਯੂਪੀ ਦਾ ਏਡਾ ਬਾਹੂਬਲੀ ਬਣ ਜਾਂਦਾ ਕਿ ਅਖੀਰ ਦੇ ਵਿੱਚ ਜਦੋਂ 2002 ਦੇ ਵਿੱਚ ਉਹ ਕ੍ਰਿਸ਼ਨਾ ਆਨੰਦ ਰਾਏ ਤੋਂ ਹਾਰ ਜਾਂਦਾ ਹੈ, ਤੇ ਉਦੋਂ ਉਹਦੇ ਤੋਂ ਇਹ ਹਾਰ ਜਿਹੜੀ ਹੈ ਉਹ ਪਚਾਉਣੀ ਔਖੀ ਹੋ ਜਾਂਦੀ ਹੈ। ਤੇ ਉਹ ਬੰਦਾ ਉਸ ਬੰਦੇ ਦੇ ਕਾਫਲੇ ਨੂੰ, ਟਾਟਾ ਸੋਮੋ ਦੇ ਗੱਡੀ ਦੇ ਕਾਫਲੇ ਨੂੰ ਘੇਰ ਕੇ ਉਹਦੇ ਤੇ ਗੋਲੀਆਂ ਚਲਾ ਦਿੰਦਾ ਹੈ। ਇਹ ਗੱਲ ਜਿਹੜੀ ਆ ਉਹ ਤਕਰੀਬਨ ਅੱਜ ਤੋਂ ਜੇ ਤੁਸੀਂ ਮੰਨ ਕੇ ਚਲੋ ਕਿ 2002 ਦੇ ਵਿੱਚ ਉਹ ਵਿਧਾਇਕ ਜਿਹੜਾ ਬਣਿਆ ਸੀ, ਤੇ 5 ਦੇ ਵਿੱਚ ਸ਼ਾਇਦ ਕਾਂਡ ਵਾਪਰਿਆ, ਤੇ ਅੱਜ ਤੋਂ ਤਕਰੀਬਨ 17 ਸਾਲ ਪਹਿਲਾਂ। ਤੇ ਇਹਨੂੰ ਖੁਦ ਨੂੰ 15 ਸਾਲ ਹੋ ਗਏ ਜੇਲ੍ਹ ਦੇ ਵਿੱਚ ਰਹਿੰਦਾ, ਤੇ ਇਹਦੇ ਉੱਤੇ ਤਕਰੀਬਨ 16 ਮੁਕੱਦਮੇ ਨੇ ਜਿਹੜੇ ਉਹ ਇਸੇ ਤਰ੍ਹਾਂ ਦੇ ਨੇ: ਕਤਲ ਦੀ ਕੋਸ਼ਿਸ਼ ਕਰਨਾ, ਕਤਲ ਦੀ ਸਾਜ਼ਿਸ਼ ਰਚਨਾ, ਜਾਂ ਕਹਿ ਲਓ ਕਿ ਹੋਰ ਜਿਹੜੀਆਂ ਫਰੌਤੀਆਂ ਮੰਗਣਾ, ਜਾਂ ਕਹਿ ਲਓ ਕਿ ਅਪਰਾਧਿਕ ਸਾਜ਼ਿਸ਼ ਰਚਨਾ। ਤਾਂ ਇਸ ਤਰ੍ਹਾਂ ਦੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣਾ, ਇਸ ਤਰ੍ਹਾਂ ਦੇ 16 ਕੇਸ ਦਰਜ ਹੈ। 30 ਤੋਂ ਵੱਧ ਇਹਦੇ ਤੇ ਕੋਕਾ ਦੇ ਕੇਸ ਜਿਹੜੇ ਆ ਉਹ ਦਰਜ ਸਨ ਕਿਸੇ ਮਾਮਲੇ ਦੇ ਵਿੱਚ, ਤੇ ਲਗਾਤਾਰ 15 ਸਾਲ ਇਹ ਬੰਦਾ ਜਿਹੜਾ ਮੁਖਤਾਰ ਅੰਸਾਰੀ ਉਹ ਜੇਲ੍ਹ ਦੇ ਵਿੱਚ ਰਿਹਾ। ਹੁਣ ਆਉਣੇ ਆ ਪੰਜਾਬ ਦੀ ਸਿਆਸਤ ਦੇ ਵਿੱਚ। ਅਸਲ ਦੇ ਵਿੱਚ ਇਹਦੇ ਉੱਤੇ ਦੋਸ਼ ਇਹ ਲੱਗਿਆ ਕਿ ਇਹਨੇ ਮੋਹਾਲੀ ਦੇ ਇੱਕ ਬਿਲਡਰ ਨੂੰ ਜਿਹੜਾ ਉਹ ਫਰੌਤੀ ਦੇ ਲਈ 10 ਕਰੋੜ ਦੀ ਮੰਗ ਕੀਤੀ ਸੀਗੀ। ਤਕਰੀਬਨ ਇਹ 2019 ਦੀ ਗੱਲ ਹੈ। ਮੋਹਾਲੀ ਦੇ ਇੱਕ ਵੱਡੇ ਬਿਲਡਰ ਤੋਂ ਇਹ ਬੰਦਾ ਫੋਨ ਕਰਕੇ 10 ਕਰੋੜ ਰੁਪਏ ਮੰਗਦਾ, ਤੇ ਇਹਦੇ ਸਬੰਧ ਦੇ ਵਿੱਚ ਮੋਹਾਲੀ ਦੇ ਵਿੱਚ FIR ਜਿਹੜੀ ਆ ਉਹ ਦਰਜ ਕੀਤੀ ਜਾਂਦੀ ਹੈ। ਇਹਨੂੰ ਪੰਜਾਬ ਸਰਕਾਰ ਯੂਪੀ ਦੇ ਵਿੱਚੋਂ ਲਿਆਉਂਦੀ ਹੈ ਪੰਜਾਬ ਦੇ ਵਿੱਚ 2019 ਦੇ ਵਿੱਚ, ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ। ਤੇ ਇੱਥੋਂ ਹੀ ਉਹ ਦੋਸ਼ ਸ਼ੁਰੂ ਹੁੰਦੇ ਨੇ, ਜਿਹਦੇ ਬਾਰੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਗੱਲ ਕਰ ਰਹੇ ਨੇ। ਅਸਲ ਦੇ ਵਿੱਚ ਵਾਰਾਣਸੀ ਦੀ ਅਦਾਲਤ ਨੇ ਇੱਕ ਕਤਲ ਮਾਮਲੇ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਤੇ ਉਹਨੂੰ ਹੁਣ 4 ਜੂਨ 2021 ਦੀ ਗੱਲ ਹੈ, ਜਦੋਂ ਇਹਨੂੰ ਵਾਪਸ ਯੂਪੀ ਭੇਜ ਦਿੱਤਾ ਗਿਆ। ਇਹ ਆ ਮੁਖਤਾਰ ਅੰਸਾਰੀ ਦਾ ਕੱਚਾ ਚਿੱਠਾ ਕਿ ਇੱਕ ਸ਼ਾਨਦਾਰ ਪਰਿਵਾਰਕ ਪਿਛੋਕੜ ਤੋਂ ਬਾਅਦ ਮੁਖਤਾਰ ਅੰਸਾਰੀ ਕਿਵੇਂ ਅਪਰਾਧ ਦੀ ਦੁਨੀਆ ਦੇ ਵਿੱਚ ਸ਼ਾਮਲ ਹੁੰਦਾ, ਤੇ ਉਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਵੇਂ ਮੁਸਲਿਮ ਬਹੁ ਗਿਣਤੀ ਵਾਲੇ ਇਲਾਕਿਆਂ ਦੇ ਵਿੱਚ ਉਹ ਕਾਮਯਾਬ ਹੁੰਦਾ, ਤੇ ਕਤਲ ਕਰਨਾ, ਕਤਲ ਦੀ ਸਾਜ਼ਿਸ਼ ਕਰਨਾ, ਅਪਰਾਧਿਕ ਸਾਜ਼ਿਸ਼ ਰਚਨਾ, ਫਰੌਤੀਆਂ ਮੰਗਣਾ, ਸਰਕਾਰੀ ਕੰਮਾਂ ਦੇ ਵਿੱਚ ਰੁਕਾਵਟ ਪਾਉਣਾ ਇਸ ਬੰਦੇ ਦਾ ਖੱਬੇ ਹੱਥ ਦਾ ਖੇਡ ਸੀਗਾ। ਪਰ ਅੱਜ ਕੱਲ੍ਹ ਇਹਦੇ ਤੇ ਉਹ ਦਿਨ ਜਿਹੜੇ ਆ ਉਹ ਲੱਥ ਚੁੱਕੇ ਨੇ, ਉਹ ਦਿਨ ਜਾ ਚੁੱਕੇ ਨੇ। ਮੁਖਤਾਰ ਅੰਸਾਰੀ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਹੈ, ਤੇ ਹੁਣ ਵੀ ਇਹਦੇ ਉੱਤੇ ਜਿਹੜੇ ਆ ਉਹ ਮਊ, ਗਾਜ਼ੀਪੁਰ, ਵਾਰਾਣਸੀ ਦੇ ਵਿੱਚ ਦਰਜਨਾਂ ਕੇਸ ਜਿਹੜੇ ਆ ਬੰਦ ਰਹੇ ਆ। ਪਰ ਇੱਕ ਬੰਦੇ ਨੂੰ ਧਮਕਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਉਹ 2 ਸਾਲ ਬੰਦ ਰਿਹਾ, ਤੇ ਦੋਸ਼ ਇਹ ਲੱਗ ਰਹੇ ਨੇ ਕਿ ਇਹਦੀ ਖਿਦਮਤ ਕੀਤੀ ਗਈ, ਤੇ ਲੱਖਾਂ ਰੁਪਏ ਜਿਹੜਾ ਖਰਚ ਕੇ ਇਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ, ਤੇ ਹੁਣ 3 ਸਾਲ ਬਾਅਦ ਇਹ ਜਿਹੜਾ ਮਾਮਲਾ ਹੈ ਮੁੜ ਚਰਚਾ ਦੇ ਵਿੱਚ ਹੈ। ਸੋ ਇਹ ਮੁਖਤਾਰ ਅੰਸਾਰੀ ਤੇ ਦੋਸ਼ ਲੱਗਦੇ ਰਹੇ ਨੇ। ਸਾਡੇ ਦੇਸ਼ ਦੀ ਸਿਆਸਤ ਦਾ ਇੱਕ ਕੰਮਕਾਰ ਕਰਨ ਦਾ ਤਰੀਕਾ ਰਿਹਾ ਕਿ ਇੱਥੇ ਸਿਆਸੀ ਤੌਰ ਤੇ ਮਨੀ ਪਾਵਰ, ਮੈਨ ਪਾਵਰ, ਮਸਲ ਪਾਵਰ ਨਾਲ ਜਿਹੜੇ ਲੋਕ ਲਬਰੇਜ਼ ਰਹੇ, ਉਹਨਾਂ ਨੂੰ ਲੋਕਾਂ ਉੱਤੇ ਹਕੂਮਤ ਕਰਨੀ ਕਿ ਔਖੀ ਨਹੀਂ ਰਹੀ। ਪਹਿਲਾਂ ਇਹਦਾ ਭਰਾ
5 ਵਾਰ ਵਿਧਾਇਕ ਬਣਿਆ 1996 ਤੀਕਰ, ਤੇ ਫਿਰ ਇਹ ਮਊ ਤੋਂ 5 ਵਾਰ ਵਿਧਾਇਕ ਬਣਦਾ ਔਰ 3 ਚੋਣਾਂ ਮੁਖਤਾਰ ਅੰਸਾਰੀ ਜਿਹੜਾ ਉਹ ਜਿੱਤਦਾ ਤੇ ਜੇਲ੍ਹ ਦੇ ਵਿੱਚ ਬੈਠਿਆਂ ਜਿੱਤਦਾ। ਇੰਨਾ ਦਬਦਬਾ ਮੁਖਤਾਰ ਅੰਸਾਰੀ ਦਾ ਸੀਗਾ। ਪਰ ਹੁਣ ਯੂਪੀ ਦੇ ਵਿੱਚ ਬਹੁਤ ਤਕੜੇ ਤੋਂ ਤਕੜੇ ਕਹਿੰਦੇ ਜਿਹੜੇ ਗੈਂਗਸਟਰ ਆ ਉਹਨਾਂ ਦੇ ਜਿਹੜੇ ਨੇ ਮੁਕਾਬਲੇ ਹੋ ਚੁੱਕੇ ਨੇ, ਤੇ ਹੁਣ ਮੁਖਤਾਰ ਅੰਸਾਰੀ ਬਾਰੇ ਜਿਹੜੀ ਹੈ ਪੰਜਾਬ ਦੀ ਸਿਆਸਤ ਗਰਮ ਹੈ। ਭਗਵੰਤ ਮਾਨ ਦੋਸ਼ ਲਾਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਰੰਧਾਵਾ ਦੇ ਉੱਤੇ। ਉਹ ਕਹਿੰਦੇ ਨੇ ਕਿ ਵਸੂਲੀ ਇਹਨਾਂ ਤੋਂ ਕਰਾਵਾਂਗੇ। ਜਦੋਂ ਰੰਧਾਵਾ ਦਾ ਇਹ ਦੋਸ਼ ਹੈ ਕਿ ਜਦੋਂ ਫਰਮਾਂ ਨੇ ਪੈਸੇ ਲਏ ਨਹੀਂ, ਉਹਨਾਂ ਨੂੰ ਪੈਸੇ ਦਿੱਤੇ ਨਹੀਂ ਹਲੇ, ਤੇ ਵਸੂਲੀ ਕਾਹਦੀ। ਸੋ ਇਹਨਾਂ ਦੋਸ਼ਾਂ ਦੇ ਚੱਲਦਿਆਂ ਜਦੋਂ ਇੱਕ ਪੱਤਰਕਾਰ ਰੰਧਾਵਾ ਦੀ ਗੱਡੀ ਦੇ ਵਿੱਚ ਬੈਠਾ ਸੀ ਤੇ ਰੰਧਾਵਾ ਨੇ ਫਿਰ ਉਹਨੂੰ ਇਹ ਕਹਿ ਕੇ ਲਾਤਾ ਕਿ ਤੂੰ ਭਾਈ ਜਿਹੜੀ ਸਰਕਾਰ ਹੈ ਉਹਨਾਂ ਦਾ ਦਲਾਲ ਕਹਿ ਲਓ, ਜਾਂ ਉਹਨਾਂ ਦਾ ਕੁਝ ਹੋਰ ਸ਼ਬਦ ਉਹਨਾਂ ਨੇ ਵਰਤੇ, ਮੇਰੇ ਮਾਫ ਕਰਨਾ ਉਹ ਸ਼ਬਦ ਯਾਦ ਨਹੀਂ ਹੈ। ਪਰ ਇਹ ਜਿਹੜਾ ਮਸਲਾ ਸੀ ਮੁਖਤਾਰ ਅੰਸਾਰੀ ਤੋਂ ਸ਼ੁਰੂ ਹੁੰਦਾ ਤੇ ਮੁਖਤਾਰ ਅੰਸਾਰੀ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਕਿਵੇਂ ਹੁੰਦਾ, ਤੇ ਇੱਕ ਵਾਰ ਉਹਦਾ ਦਬਦਬਾ ਇੱਥੋਂ ਤੱਕ ਸੀਗਾ ਕਿ ਉਹਨੇ ਬੀਜੇਪੀ ਦਾ ਐਮਐਲਏ ਤੱਕ ਮਾਰਤਾ ਸੀ। ਤੇ ਇਸ ਤੋਂ ਬਾਅਦ ਮਨੋਜ ਸਿਨਹਾ ਜਿਹੜੇ ਨੇ ਉਹਨਾਂ ਦੀ ਸਿਆਸਤ ਉੱਥੇ ਚਮਕਦੀ ਹੈ, ਕਿਉਂਕਿ ਮਨੋਜ ਸਿਨਹਾ ਉਸ ਮਾਮਲੇ ਦੇ ਵਿੱਚ ਗਵਾਹ ਦੇ ਤੌਰ ਤੇ ਭੁਗਤਦੇ ਨੇ। ਵੈਸੇ ਤਾਂ ਇਹਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਗਵਾਹ ਵੀ ਬਾਅਦ ਦੇ ਵਿੱਚ ਮਰਵਾਏ ਹੈ, ਮੁਖਤਾਰ ਅੰਸਾਰੀ ਤੇ ਵੀ ਦੋਸ਼ ਲੱਗਿਆ, ਪਰ ਇਹ ਬੰਦੇ ਲਈ ਗਵਾਹ ਕਤਲ ਕਰਨਾ, ਕਤਲ ਦੀ ਸਾਜ਼ਿਸ਼ ਰਚਨਾ, ਤੇ ਉਸ ਤੋਂ ਬਾਅਦ ਵਾਰਦਾਤ ਤੋਂ ਬਾਅਦ ਗਵਾਹਾਂ ਨੂੰ ਧਮਕਾਉਣਾ, ਗਵਾਹ ਮਿਟਾਉਣੇ, ਇੱਥੋਂ ਤੱਕ ਕਿ ਉਹਨਾਂ ਦੇ ਕਤਲ ਕਰਵਾਉਣੇ, ਇਹ ਇਹਦੇ ਲਈ ਆਮ ਜੀ ਗੱਲ ਸੀ। ਇਹ ਕਿਸੇ ਸਮੇਂ ਯੂਪੀ ਦੇ ਵਿੱਚ ਜਦੋਂ ਕਿਸੇ ਅਫਸਰ ਕੋਲੇ ਮੁਖਤਾਰ ਅੰਸਾਰੀ ਫੋਨ ਦੀ ਰਿੰਗ ਵੱਜਦੀ ਸੀ ਤੇ ਮੂਹਰੋਂ ਕਹਿ ਦਿੰਦਾ ਸੀ ਕਿ ਅੰਸਾਰੀ ਬੋਲ ਰਿਹਾ ਜਾਂ ਮੁਖਤਾਰ ਅੰਸਾਰੀ ਦੇ ਬਾਰੇ ਪਤਾ ਲੱਗ ਜਾਂਦਾ ਸੀ ਤਾਂ ਉਹਨੂੰ ਤਰੇਲੀਆਂ ਆ ਜਾਂਦੀਆਂ ਸੀ। ਇੰਨਾ ਬਾਹੂਬਲੀ ਇਹ ਬੰਦਾ ਸੀ, ਪਰ ਅੱਜ ਕੱਲ੍ਹ ਜੇਲ੍ਹਾਂ ਦੇ ਵਿੱਚ ਸੜ ਰਿਹਾ। ਤੇ ਇਸੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਮੌਜੂਦਾ ਪੰਜਾਬ ਸਰਕਾਰ ਸਾਬਕਾ ਪੰਜਾਬ ਸਰਕਾਰ ਨੂੰ ਲੈ ਕੇ ਜਿਹੜੇ ਨਿਸ਼ਾਨੇ ਲਾ ਰਹੀ ਹੈ, ਵਿਨ ਕੇ ਨਿਸ਼ਾਨੇ ਲਾਏ ਜਾ ਰਹੇ ਨੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਸਾਡਾ ਸਿਸਟਮ ਕਹਿੰਦਾ ਕਿ ਜਿਹੜਾ ਕ੍ਰਿਮੀਨਲ ਬੰਦਾ ਹੈ ਉਹਨੂੰ ਵਾਪਸੀ ਕਰਾਉਣੀ ਹੈ, ਉਹਨੂੰ ਮੁੱਖ ਧਾਰਾ ਦੇ ਵਿੱਚ ਵਾਪਸ ਲਿਆਉਣਾ ਹੈ, ਤਾਂ ਕਿ ਤੁਸੀਂ ਐਸ਼ੋ ਆਰਾਮ ਦੀਆਂ ਸਹੂਲਤਾਂ ਦੇ ਕੇ ਵਾਪਸ ਲਿਆਓਗੇ? ਕਿ ਤੁਸੀਂ ਸਿਰਫ ਇਹਨਾਂ ਗੈਂਗਸਟਰਾਂ ਨੂੰ ਸਿਰਫ ਇਸ ਕਰਕੇ ਰੱਖਿਆ ਕਿ ਕਦੇ ਕਿਹੜੇ ਰਾਜ ਦੀ ਸਰਕਾਰ ਪੁਲਿਸ ਲੈ ਜੇ, ਕਦੇ ਕਿਹੜੇ ਰਾਜ ਦੀ? ਸਾਨੂੰ ਇੱਕ ਐਸਾ ਸਿਸਟਮ ਇਜਾਦ ਕਰਨਾ ਪੈਣਾ ਜਿਹਦੇ ਨਾਲ ਇਹ ਲੋਕ ਇਹ ਰਾਹ ਛੱਡ ਕੇ ਮੁੱਖ ਧਾਰਾ ਦੇ ਵਿੱਚ ਵਾਪਸੀ ਕਰ ਲੈਣ। ਪਰ ਉਹ ਰਾਹ ਅਖਤਿਆਰ ਨਾ ਤਾਂ ਇਹ ਲੋਕ ਕਰਕੇ ਰਾਜੀ ਹੈ, ਕਿਉਂਕਿ ਜਦੋਂ ਤੂਤੀ ਬੋਲਦੀ ਹੁੰਦੀ ਹੈ ਤੇ ਉਹ ਦਿਨ ਇਹਨਾਂ ਨੇ ਲੰਘਾਏ ਹੁੰਦੇ, ਫਿਰ ਉਹ ਬਾਦਸ਼ਾਹਤ ਦੁਬਾਰਾ ਕਾਇਮ ਕਰਨ ਨੂੰ ਦਿਲ ਕਰਦਾ ਹੈ। ਤੇ ਨਾ ਹੀ ਸਾਡੀਆਂ ਸਰਕਾਰਾਂ, ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਇੰਨੀ ਇੱਛਾ ਸ਼ਕਤੀ ਹੈ ਕਿ ਉਹ ਇਹੋ ਜਿਹੇ ਲੋਕਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆ ਕੇ ਵਾਪਸੀ ਕਰਵਾ ਲੈਣ। ਪੰਜਾਬ ਦੇ ਵਿੱਚ ਵੀ ਅਜਿਹੇ ਨਾਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਪਰਾਧ ਦੀ ਦੁਨੀਆ ਦੇ ਵਿੱਚ ਵੱਡੇ ਤੋਂ ਵੱਡਾ ਸ਼ਿਕਾਰ ਕਰਕੇ ਸ਼ਾਇਦ ਅਸੀਂ ਹੋਰ ਵੱਡਾ ਨਾਂ ਬਣ ਜਾਵਾਂਗੇ। ਪਰ ਇਹੋ ਜਿਹੇ ਕੁਰਾਹਾਂ ਤੇ ਪੈਣ ਦਾ ਜਿਹੜਾ ਨਤੀਜਾ ਹੈ ਉਹ ਕਦੇ ਵੀ ਸਾਰਥਕ ਜਾਂ ਬਹੁਤਾ ਚੰਗਾ ਨਹੀਂ ਨਿਕਲਦਾ। ਜਲਦ ਮਿਲਾਂਗੇ ਇੱਕ ਨਵੀਂ ਰਿਪੋਰਟ ਦੇ ਵਿੱਚ। ਇਹ ਸੀ ਅੱਜ ਦੀ ਰਿਪੋਰਟ ਦੇ ਵਿੱਚ ਮੁਖਤਾਰ ਅੰਸਾਰੀ ਦਾ ਕੱਚਾ ਚਿੱਠਾ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।